ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀ ਹੋ। ਜਿਸ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਦੁਨੀਆ ਵਿੱਚ ਇਸ ਵੇਲੇ 30 ਮਿਲੀਅਨ ਤੋਂ ਜ਼ਿਆਦਾ ਸਿੱਖ ਕੌਮ ਅੱਡ-ਅੱਡ ਦੇਸ਼ਾਂ ਵਿੱਚ ਵਸਦੀ ਹੈ। ਜਿੱਥੇ ਸਿੱਖਾਂ ਨੇ ਥਾਂ-ਥਾਂ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹਨ, ਉੱਥੇ ਸਿੱਖਾਂ ਨੂੰ ਆਪਣੀ ਆਇਡੈਂਟੀ ਸਮੇਤ ਹੋਰ ਵੀ ਬਹੁਤ ਸਾਰੇ ਮਸਲਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਲਗਭਗ 15 ਸਾਲ ਪਹਿਲਾਂ ਹੋਂਦ ਵਿੱਚ ਆਈ ਯੂਨਾਈਟਿਡ ਸਿੱਖ ਜਥੇਬੰਦੀ ਨੇ ਵੱਖ-ਵੱਖ ਮੁੱਦਿਆਂ ਤੇ ਆਪਣੀ ਕਾਰਗੁਜ਼ਾਰੀ ਨਾਲ ਯੂਨਾਈਟਿਡ ਨੇਸ਼ਨ ਦੀ ਅਫੀਲੀਏਟ ਸੰਸਥਾ ਦਾ ਮਾਣ ਹਾਸਲ ਕੀਤਾ ਹੈ। ਫਰਾਂਸ ਵਿੱਚ ਪੱਗ ਦਾ ਮਸਲਾ ਹੋਵੇ, ਸੁਨਾਮੀ, ਕਟਰੀਨਾ ਜਾਂ ਹੇਰੀ ਵਿੱਚ ਆਏ ਨੈਚੁਰਲ ਡਿਜ਼ਾਸਟਰਸ ਹੋਣ ਜਾਂ ਅਮਰੀਕਾ ਵਿੱਚ ਦਰਪੇਸ਼ ਕਾਨੂੰਨੀ ਚੈਲੰਜਸ ਹੋਣ, ਯੂਨਾਈਟਿਡ ਸਿੱਖਸ ਨੇ ਆਪਣੀ ਸਫਲਤਾ ਦੇ ਹਰ ਥਾਂ ਝੰਡੇ ਗੱਡੇ ਹਨ। ਹੁਣ ਯੂਨਾਈਟਿਡ ਸਿੱਖਸ ਵੱਲੋਂ ਪੰਜਾਬ ਵਿੱਚ ਡਰੱਗਸ ਦੀ ਸੀਰੀਅਸ ਪ੍ਰੋਬਲਮ ਨਾਲ ਡੀਲ ਕਰਨ ਲਈ ਡਰੱਗ ਡੀ ਐਡਿਕਸ਼ਨ ਅਤੇ ਰੀਹੈਬਿਟੇਸ਼ਨ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ। ਇਸ ਸੰਬੰਧੀ ਯੂਨਾਈਟਿਡ ਸਿੱਖਸ ਵੱਲੋਂ ਅਮਰੀਕਾ ਵਿੱਚ 3 ਅੱਡ-ਅੱਡ ਥਾਵਾਂ ਤੇ ਫੰਡ ਰੇਜ਼ਿੰਗ ਡਿਨਰ ਵੀ ਹੈਲਡ ਕੀਤੇ ਜਾ ਰਹੇ ਹਨ। ਇਸ ਹਫਤੇ ਯੂਨਾਈਟਿਡ ਸਿੱਖਸ ਦੀ ਐਨੂਅਲ ਸਮਿਟ ਵੀ ਵਾਸ਼ਿੰਗਟਨ ਡੀਸੀ ਵਿੱਚ ਸ਼ੁਰੂ ਹੋ ਚੁੱਕੀ ਹੈ। ਵਿਊਅਰਸ, ਇਹਨਾਂ ਸਾਰੇ ਮੁੱਦਿਆਂ ਤੇ ਅੱਜ ਅਸੀਂ ਗੱਲਬਾਤ ਕਰਾਂਗੇ। ਤਾਂ ਸਾਡੇ ਸਟੂਡੀਓ ਵਿੱਚ ਸ਼ਾਮਲ ਹਨ ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਸਰਦਾਰ ਜਤਿੰਦਰ ਸਿੰਘ ਜੀ। ਆਓ ਅਸੀਂ ਇਹਨਾਂ ਨਾਲ ਆਪਣੇ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। जी जतिंदर सिंह जी, वाहिगुरू जी का खालसा वाहिगुरू जी की फतेह। फर्स्ट ऑफ ऑल वेलकम टू न्यूज़ टीवी 84। ਤੁਹਾਡਾ ਅਸੀਂ ਬਹੁਤ स्वागत करते हैं कि ਤੁਸੀਂ टीवी 84 ਦਰਸ਼ਕਾਂ ਦੇ ਅੱਜ ਪਹਿਲੀ ਵਾਰ ਰੂਬਰੂ ਹੋ ਰਹੇ ਹੋ। ਬਿਕੋਜ਼ ਤੁਸੀਂ ਸਾਡੇ ਪਹਿਲੀ ਵਾਰ ਸਟੂਡੀਓ ਦੇ ਵਿੱਚ ਆਏ ਹੋ। ਸਭ ਤੋਂ ਪਹਿਲਾਂ ਸਾਡੇ ਕੋਲ ਤੁਹਾਡੇ ਬੈਕਗ੍ਰਾਉਂਡ ਦੇ ਬਾਰੇ ਜਾਣਨਾ ਚਾਹਾਂਗੇ। ਤੁਹਾਨੂੰ ਕਿੰਨਾ ਚਿਰ ਹੋ ਗਿਆ ਯੂਨਾਈਟਿਡ ਸਿੱਖਸ ਦੇ ਨਾਲ ਜੁੜੇ ਹੋਏ, ਆਲਸੋ ਕਿ ਤੁਹਾਡਾ ਯੂਨਾਈਟਿਡ ਸਿੱਖਸ ਦੇ ਵਿੱਚ ਕੀ ਕਾਰਗੁਜ਼ਾਰੀ ਹੈ? ਮੈਨੂੰ ਰਫਲੀ ਅਬਾਊਟ 2 ਇਅਰਸ ਯੂਨਾਈਟਿਡ ਸਿੱਖਸ ਦੇ ਨਾਲ ਹੋ ਗਏ, 2 ਸਾਲ ਜੀ। ਮੇਰਾ ਜਿਹੜਾ ਸੈਕਟਰ ਹੈਗਾ, ਜਿਹੜਾ ਮੈਂ ਹੈਂਡਲ ਕਰਦਾ, ਸਿੱਖ ਏਡ ਦਾ ਡਾਇਰੈਕਟਰ ਹਾਂ। ਸੋ ਜਿਹੜੀ ਨੈਚੁਰਲ ਡਿਜ਼ਾਸਟਰ ਜਾਂ ਹੋਮਲੈਸ ਫੀਡਿੰਗਸ ਜਾਂ ਹੋਰ ਸਪੋਰਟ ਜਿੱਥੇ ਵੀ ਚਾਹੀਦੀ ਹੁੰਦੀ ਹੈ, ਦੈਟਸ ਦ ਸੈਕਸ਼ਨ ਦੈਟ ਆਈ ਲੁੱਕ ਆਫਟਰ ਜੀ। ਬਾਕੀ ਪਿੱਛੇ ਲਾਸਟ ਈਅਰ ਉੱਤਰਾਖੰਡ 'ਚ ਵੀ ਹੋਇਆ ਸੀਗਾ ਪ੍ਰੋਬਲਮ ਐਂਡ ਵੀ ਵਰਕਡ ਔਨ ਦੈਟ ਆਲਸੋ। ਸੈਂਡੀ ਦੇ ਟਾਈਮ 'ਤੇ ਵੀ ਡਿਡ ਅ ਲੋਟ ਆਫ ਵਰਕ। ਹੋਰ ਜਿੱਥੇ ਵੀ ਲੋੜ ਪੈਂਦੀ ਹੈ, ਯੂਨਾਈਟਿਡ ਸਿੱਖਸ ਇਜ਼ ਆਲਵੇਜ਼ देयर ਟੂ ਸਰਵ ਹਿਊਮੈਨਿਟੀ। ਡੈਫੀਨਿਟਲੀ ਜੀ। ਤੇ ਹੁਣ ਅਸੀਂ ਸਟ੍ਰੇਟ ਆਪਣੇ ਮੁੱਦੇ ਤੇ ਜਾਣੇ। ਜਿਸ ਤਰ੍ਹਾਂ ਤੁਸੀਂ ਇਸ ਵੀਕਐਂਡ ਤੇ ਸੰਡੇ ਨੂੰ ਡਿਨਰ ਹੈਲਡ ਕੀਤਾ ਹੋਇਆ 5 ਸਟਾਰ ਬੈਂਕੁਏਟ ਹਾਲ ਦੇ ਵਿੱਚ ਫੰਡ ਰੇਜ਼ਿੰਗ ਦੇ ਲਈ, ਕੈਨ ਯੂ ਟੈਲ ਅਸ ਮੋਰ ਅਬਾਊਟ ਦੈਟ? ਜੀ, ਇਹ ਜਿਹੜਾ ਆਬਵੀਅਸਲੀ ਆਈ ਥਿੰਕ ਅਸੀਂ ਸਾਰੇ ਹੀ ਜਾਣਦੇ ਹਾਂ ਪੰਜਾਬ ਦੇ ਵਿੱਚ ਡਰੱਗ ਦੀ ਪ੍ਰੋਬਲਮ ਕਿੰਨੀ ਸੀਰੀਅਸ ਹੋ ਚੁੱਕੀ ਹੈ ਇਸ ਵੇਲੇ ਜੀ। ਫਿਗਰਸ ਜੋ ਮੈਂ ਸੁਣੀਆਂ ਨੇ ਕਿ 67% ਆਫ ਦ ਫੈਮਲੀਜ਼ ਇਨ ਪੰਜਾਬ ਹੈਵ, ਉਹਨਾਂ ਦੇ ਘਰ ਦੇ ਵਿੱਚ ਕੋਈ ਨਾ ਕੋਈ ਬੰਦਾ ਡਰੱਗ ਦੇ ਨਾਲ ਅਫੈਕਟਡ ਹੈਗਾ ਵਾ। 67%, ਸੋ ਦੈਟਸ ਪ੍ਰੀਟੀ ਹੈਵੀ ਨੰਬਰ ਜੀ। ਯੂਥ ਦੀ ਫਿਗਰ ਜੋ ਮੈਂ ਸੁਣੀਆਂ ਨੇ, ਇਟਸ ਓਵਰ 70% ਆਫ ਦ ਯੂਥ ਇਜ਼ ਅੰਡਰ ਡਰੱਗਸ ਰਾਈਟ ਨਾਓ ਜੀ। ਐਂਡ ਪੰਜਾਬ ਦੇ ਵਿੱਚ ਕੋਈ ਜ਼ਿਆਦਾ ਰੀਹੈਬ ਸੈਂਟਰਸ ਕਿਤੇ ਵੀ ਨਹੀਂ ਹੈਗੇ। ਉਹਨਾਂ ਨੂੰ ਮਦਦ ਕਰਨ ਲਈ ਇਸ ਬਹੁਤ ਔਖਾ ਕੰਮ ਹੈ, ਬਟ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਕੰਮ ਸ਼ੁਰੂ ਹੋਇਆ ਵੇ। ਇੱਕ ਸਿੰਘ ਹੈਗੇ ਨੇ ਮਲੇਸ਼ੀਆ ਦੇ, ਉਹਨਾਂ ਨੇ ਹਸਪੀਟਲ ਬਣਾਇਆ ਸੀਗਾ 2006 ਦੇ ਵਿੱਚ, 3 ਕਰੋੜ ਦੀ ਲਾਗਤ ਨਾਲ ਬਣਿਆ ਸੀਗਾ। ਉਹ ਉਹਨਾਂ ਨੇ ਹਸਪੀਟਲ ਡੋਨੇਟ ਕਰ ਦਿੱਤਾ ਇਸ ਕਾਜ਼ ਵਾਸਤੇ। ਮਹਾ ਸਿੰਘ ਗਿੱਲ ਆਈ ਥਿੰਕ ਉਹਨਾਂ ਦਾ ਨਾਮ ਹੈਗਾ, ਇਫ ਆਮ ਨਾਟ ਮਿਸਟੇਕਨ। ਅਤੇ ਉਹ ਹਸਪੀਟਲ ਨੂੰ ਅਸੀਂ ਪੂਰਾ ਐਜ਼ ਏ ਡਰੱਗ ਰੀਹੈਬ ਸੈਂਟਰ ਕਨਵਰਟ ਕਰ ਦਿੱਤਾ ਬੇਸਿਕਲੀ। ਉੱਥੇ ਉਹਨਾਂ ਦਾ ਇਲਾਜ ਕੀਤਾ ਜਾਂਦਾ। ਉਹਨਾਂ ਨੂੰ ਉਸ ਤੋਂ ਬਾਅਦ ਸਾਰਾ ਇੱਕ ਮੈਡੀਕਲ ਇਕੁਇਪਮੈਂਟ ਵੀ ਉੱਥੇ ਹੈਗਾ। ਇਲਾਜ ਤੋਂ ਇਲਾਵਾ ਰੀਹੈਬ ਸੈਂਟਰ ਹੈਗਾ। ਰੀਹੈਬ ਸੈਂਟਰ ਤੋਂ ਇਲਾਵਾ ਸਾਡੀ ਕੋਸ਼ਿਸ਼ ਹੈਗੀ ਹੈ, ਜਿਹੜੇ ਬੰਦੇ ਡਰੱਗ 'ਚੋਂ ਬਾਹਰ ਨਿਕਲ ਰਹੇ ਨੇ, ਵੇਅਰ ਡੂ ਦੇ ਗੋ, ਉਹਨਾਂ ਨੂੰ ਜੌਬ ਪਲੇਸਮੈਂਟ, ਉਹਨਾਂ ਦੀ ਲਾਈਫ ਇੱਕ ਸਟ੍ਰੇਟ ਲਾਈਨ 'ਤੇ ਤੁਰ ਪਵੇ। ਉਹਨੂੰ ਬਾਅਦ 'ਚ ਵੀ ਸਪੋਰਟ ਚਾਹੀਦੀ ਹੁੰਦੀ ਹੈ। ਇਹ ਨਹੀਂ ਕਹਿ ਸਕਦੇ ਡਰੱਗ ਬੰਦ ਹੋ ਗਈ ਹੁਣ ਤੁਸੀਂ ਜਾਓ ਜੀ ਫਿਰ ਦੁਬਾਰਾ। ਆਬਵੀਅਸਲੀ ਸਮਬਡੀ ਹੈਜ਼ ਟੂ ਹੈਵ ਐਨ ਆਊਟਲੈਟ ਕਿ ਆਪਣੀ ਲਾਈਫ ਕਿੱਥੇ ਸੈਟਲ ਕਰਨੀ ਹੈ, ਕਿਸੇ ਇੱਕ ਸਾਈਕਲ ਦੇ ਵਿੱਚ ਚੱਲਣੀ ਹੈ, ਨੈਕਸਟ ਸਾਈਕਲ ਦੇ ਵਿੱਚ। ਐਂਡ ਉਹਨਾਂ 'ਚ ਕਾਫੀ ਵੋਲੰਟੀਅਰਸ ਵਾਪਸ ਆ ਕੇ ਸੇਵਾ ਵੀ ਕਰਦੇ ਨੇ। ਸੋ ਇਹ ਪ੍ਰੋਗਰਾਮ ਬੜਾ ਅੱਛਾ ਸ਼ੁਰੂ ਹੋਇਆ ਜੀ। ਐਂਡ ਇਸ ਸੰਗਤ ਦੀ ਮਦਦ ਨਾਲ ਚੱਲ ਰਿਹਾ। ਅਤੇ ਜਿਹੜਾ ਫੰਡ ਰੇਜ਼ਿੰਗ ਇਵੈਂਟ ਕਰਦੇ ਪਏ ਅਸੀਂ, ਸੈਟਰਡੇ ਨੂੰ ਵਾਸ਼ਿੰਗਟਨ ਡੀਸੀ ਦੇ ਵਿੱਚ ਹੋਣਾ ਹਾਂਜੀ, ਅਤੇ ਸੰਡੇ ਨੂੰ ਇੱਥੇ ਨਿਊਯਾਰਕ ਸਿਟੀ 5 ਸਟਾਰ ਬੈਂਕੁਏਟ ਹਾਲ ਦੇ ਵਿੱਚ ਹੋ ਰਿਹਾ ਜੀ। ਅਤੇ ਸਾਡੀ ਰਿਕੁਐਸਟ ਹੈਗੀ ਹੈ ਕਿ ਸਾਰੇ ਹੁਮ ਆ ਕੇ ਪਹੁੰਚੋ, ਆਪਣਾ ਸੇਵਾ ਦੇ ਵਿੱਚ ਹਿੱਸਾ ਪਾਓ। I mean, we always go spend money on kitty parties and other restaurants and all that. Here, we're going to have a very nice family evening. Sanu Rabi Shergill, Bollywood star, he's also joining us for this noble cause.
and you can have a very nice dinner over there also. ਜੀ ਤੇ ਵੀ just ਇਸ drug ਦੇ ਮੁੱਦੇ ਦੇ ਵਿੱਚ ਡੀਪ ਜਾਣ ਤੋਂ ਪਹਿਲਾਂ we'll just talk about the banquet hall ਕਿ ਤੁਸੀਂ ਕਿਸ ਤਰ੍ਹਾਂ ਦੀ ਇੱਥੇ ਸਰਵਿਸਿਜ਼ ਦੇ ਰਹੇ ਹੋ. Can you tell us about the tickets and the timing, also about the parking situation, because I know it's in Queens. Sure. No, there is parking available. Yeah. And parking restaurant ਦੀ ਆਪਣੀ available ਹੈਗੀ ਹੈ. ਉਸ ਤੋਂ ਇਲਾਵਾ it's all industrial area ਜਿੱਥੇ banquet hall ਬਣਿਆ ਤੇ Sunday evening totally streets free ਹੈਗੇ ਨੇ, ਕੋਈ issues ਨਹੀਂ ਹੈਗੇ. You can park anywhere you want. If you don't want to use valet parking, you can do that. ਜੀ There's no problem with that. Event ਸ਼ੁਰੂ ਹੋਏਗਾ ਸ਼ਾਮ ਨੂੰ 6:30 ਵਜੇ ਤੋਂ 9 ਵਜੇ ਤੱਕ ਚੱਲੇਗਾ. ਹਾਂਜੀ. And tickets ਜਿਹੜੀਆਂ ਹੈਗੀਆਂ ਕਾਫੀ I don't have the exact numbers but ਕਾਫੀ sold ਹੋ ਚੁੱਕੀਆਂ ਨੇ. ਹਾਂਜੀ. Regular tickets are $100 per person. ਜੀ. And ਬੱਚਿਆਂ ਲਈ $50 ਹੈਗਾ. If it's a family event, I would like to say bring everybody there. ਜੀ. And ਉਸ ਤੋਂ ਬਾਅਦ VIP ਹੈਗੀਆਂ $150 and VVIP is $250. There's a lot of families and people who are just booking their tables. ਸਾਡੀ family ਹੈ, ਸਾਡੇ friends ਦਾ ਪੂਰਾ table, 4 table ਦੋ 2 table ਦੋ. So it's like that. People are really coming forward for this noble cause. Yeah. People not holding back actually. Yeah, drug problem is very really hard problem right now because ਸਾਡੇ ਬਹੁਤ ਸਾਰੇ ਪੰਜਾਬੀ ਜਿਹੜੇ ਪੰਜਾਬ ਦੇ ਵਿੱਚ ਨੇ, especially new generation, not only new generation, ਸਾਡੇ ਜਿਹੜੇ ਬਜ਼ੁਰਗ ਨੇ ਉਹ ਵੀ ਇਸ drugs ਦੇ ਦਲਦਲ ਚ ਕਿਸ ਤਰ੍ਹਾਂ ਚਲੇ ਜਾ ਰਹੇ ਨੇ. And it's very big problem right now we are facing because ਸਾਡੀ ਇੱਕ ਨਸਲ ਖਤਮ ਹੋ ਸਕਦੀ ਹੈ ਇਸ ਦੇ ਨਾਲ. That's the reason I think it's a very good cause that we're working on it. Even like throughout the time we spoke to different personalities from India and they told us ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਵਿੱਚ ਪੰਜਾਬ and there's like a drug mafia, how like 60,000 crore ਦੀ drug annual ਵਿਕੀ ਤੇ ਖਰੀਦੀ ਜਾਂਦੀ ਹੈ, ਲੋਕ ਕਿਸ ਤਰ੍ਹਾਂ drugs ਪੀ ਰਹੇ ਨੇ. So it's a very big problem that we're facing right now. There's a lot of stories which we hear in the news all the time on all news channels. But ਸਾਡਾ ਜਿਹੜਾ program we're focusing, ਸਾਡੇ program ਦਾ ਨਾਮ ਹੈਗਾ DEEVA. ਜੀ. DEEVA. ਉਹਦਾ full form ਪੈਂਦੀ ਹੈ Drugs Eradication Through Education, Vigilance and Awareness. ਹਾਂਜੀ. So basically ਸਾਡਾ ਗੋਲ ਹੈਗਾ ਕਿ ਵੀ ਮੈਸੇਜ ਨੂੰ ਅਸੀਂ ਐਜੂਕੇਟ ਕਰੀਏ ਵੀ ਇਹ ਚੀਜ਼ ਗਲਤ ਹੈ. ਹੁਣ ਇੱਕ ਗਰਮ ਤਵਾ ਪਿਆ ਹੁੰਦਾ ਰੋਟੀ ਬਣਾਉਣ ਤੋਂ ਬਾਅਦ, ਅਸੀਂ ਬੱਚਿਆਂ ਨੂੰ ਕਹਿੰਦੇ ਗਰਮ ਹੈਗਾ ਟੱਚ ਨਹੀਂ ਕਰਨਾ ਇਹਨੂੰ ਜੀ, ਕਿਉਂਕਿ ਅਸੀਂ ਉਹਨੂੰ ਐਜੂਕੇਟ ਕੀਤਾ ਬੱਚੇ ਨੂੰ, ਰਾਈਟ. ਜੇ ਅਸੀਂ ਨਹੀਂ ਕਰਾਂਗੇ ਬੱਚਾ ਹੱਥ ਲਾ ਕੇ ਹੱਥ ਸੜ ਜਾਣਾ. ਹਾਂਜੀ. ਦਿਸ ਇਜ਼ ਦ ਵੇ ਵੀ ਆਰ ਟਰਾਈਂਗ ਟੂ ਵਰਕ ਕਿ ਅਸੀਂ ਪਹਿਲਾਂ ਹੀ ਯੂਥ ਨੂੰ ਸਾਰਿਆਂ ਨੂੰ ਐਜੂਕੇਟ ਕਰੀਏ ਕਿ ਯਾਰ ਇਹ ਚੀਜ਼ ਠੀਕ ਨਹੀਂ ਹੈ. You should not do this. You should just stay away from it. ਜੇ ਅੰਦਰੋਂ ਹੀ ਬੰਦਾ ਪੱਕਾ ਹੋਏਗਾ ਤਾਂ ਸਾਨੂੰ ਕਿਸੇ ਚੀਜ਼ ਦੀ ਚਿੰਤਾ ਨਹੀਂ ਹੋਣੀ. ਜੀ ਜੀ. It's a different approach basically. Yeah. So ਜਿਸ ਤਰ੍ਹਾਂ like ਤੁਸੀਂ 3 program held ਕੀਤੇ ਨੇ. One is in Washington DC, one is in New York right now, and third is in California. California, right? Yes. But there are ਕਾਫੀ ਸਾਰੇ ਦਰਸ਼ਕ ਜਿਹੜੇ ਤੁਹਾਨੂੰ ਇਸ ਵੇਲੇ ਵੇਖ ਰਹੇ ਨੇ, ਸੁਣ ਰਹੇ ਨੇ, maybe they can go to those programs but they want to donate somehow. Sure, definitely. So how can they Yes, definitely. UnitedSikhs.org ਤੇ ਤੁਸੀਂ ਜਾ ਕੇ donate ਕਰ ਸਕਦੇ ਹੋ. By the way, that program DEEVA, you could also get more information on that. UnitedSikhs.org/DEEVA. DEEVA. That has all the information. You can donate by PayPal, checks, credit cards, any way that you would like to donate. Or you can even mail us the checks. The address is on the website also. ਜੀ ਜੀ. If you don't mind me asking, can I ask you, so like ਤੁਸੀਂ ਕਹਿ ਰਹੇ ਕਿ ਤੁਹਾਨੂੰ hospital already which is like 3 crore ਦਾ ਤੁਹਾਨੂੰ donate ਕੀਤਾ ਕਿਸੇ ਨੇ, right? And ਇਸ ਤਰ੍ਹਾਂ ਦੇ programs ਲਈ how much money do we need for these people to put them on the right path? ਸਾਡੀ ਇਸ ਵੇਲੇ ਦੀ ਜੋ cost to run the place is about 3.5 ਲੱਖ ਰੁਪਈਆ monthly ਆ ਰਹੀ ਹੈ right now. 3.5 ਲੱਖ. ਹਾਂਜੀ. ਤੇ we need funds to get this program going. ਸਾਡੀ ਕੋਸ਼ਿਸ਼ ਹੈਗੀ ਹੈ ਕਿ ਵੀ within year or 2 years ਇਹ ਪ੍ਰੋਗਰਾਮ ਆਪਣੇ ਆਪ ਸਸਟੇਨ ਹੋ ਜਾਵੇ. ਹਾਂਜੀ. ਆਪਣੇ ਆਪ ਤੁਰ ਪਵੇ ਐਂਡ ਇਹਨੂੰ ਅੱਗੇ ਅਸੀਂ ਮਲਟੀਪਲਾਈ ਕਰ ਸਕੀਏ ਔਨ ਟਾਪ ਆਫ ਦੈਟ. That's very important goal of us. Right now, to set up the facilities, buying equipment, machines, X-ray machines, ECG, there's a lot of stuff that's needed to run the medical facilities, So ਉਹਦੇ ਲਈ ਸਾਨੂੰ initial support ਚਾਹੀਦੀ ਹੈ ਜਿਹੜੀ ਕਿ ਸੰਗਤ ਕਾਫੀ ਦੇ ਰਹੀ ਹੈ ਤੇ ਬਟ ਹੋਰ ਚਾਹੀਦੀ ਹੈ and it's always appreciated. ਜੀ ਜੀ. ਜਿਸ ਤਰ੍ਹਾਂ ਅਸੀਂ ਸਾਰੇ ਪੰਜਾਬੀ ਅਸੀਂ ਪੰਜਾਬ ਬਾਰੇ ਸੋਚਦੇ, ਪੰਜਾਬ ਦੇ ਚੰਗੇ ਬਾਰੇ ਸੋਚਦੇ, so you guys started this program. There are so many other problems are happening in Punjab as well, not only drugs, there are so many other things happening. What other programs that you guys are having in Punjab? ਇੱਕ ਸਾਡਾ ਹੋਰ ਪ੍ਰੋਗਰਾਮ ਚੱਲਦਾ ਪਿਆ ਮਦਰ ਐਂਡ ਚਾਈਲਡ ਪ੍ਰੋਗਰਾਮ ਜੀ. ਉਹ ਪਿਛਲੇ 3 ਸਾਲ ਦਾ ਚੱਲ ਰਿਹਾ and with Guruji's blessing it's been very successful and that's monitoring the health of a mother
ਐਂਡ ਚਿਲਡਰਨਸ ਹੈਲਥ ਐਂਡ ਵੈਲਥ ਉਹਨਾਂ ਦੀ ਹੈ ਐਂਡ ਉਹ ਪਿਛਲੇ 3 ਸਾਲ ਤੋਂ ਸਕਸੈਸਫੁਲ ਹੋਣ ਤੋਂ ਬਾਅਦ that's the next step we took towards this. So that project is still going on, ਉਹ ਬੰਦ ਨਹੀਂ ਹੋਇਆ, that's still going on, mother and child project. ਤੇ ਇਹ ਜਿਹੜਾ ਪ੍ਰੋਜੈਕਟ ਹੈਗਾ this is ਤਮੋਟ ਵਿਲੇਜ ਹੈਗਾ ਪੰਜਾਬ ਦੇ ਵਿੱਚ ਲੁਧਿਆਣੇ ਦੇ ਨੇੜੇ ਜੀ this is covering about I think 15 ਕੁ ਪਿੰਡ ਆਸ-ਪਾਸ ਦੇ ਕਵਰ ਕਰ ਰਿਹਾ about 40,000 people ਦੀ population ਜਿਹੜੀ ਹੈਗੀ ਹੈ that's gonna cover ਜੀ ਤੇ besides rehab center ਸਾਡੀ ਕੋਸ਼ਿਸ਼ ਹੈਗੀ ਹੈ ਕਿ recreational activities ਵੀ ਸ਼ੁਰੂ ਕੀਤੀਆਂ ਜਾਣ youth ਵਾਸਤੇ to keep the youth busy with activities not so you don't have time to think on the negative directions. Yeah, but like there's so many ਕਿਉਂਕਿ ਪੰਜਾਬ ਦੇ ਵਿੱਚ ਇਸ drugs ਦੀ ਇੰਨੀ problem ਹੈ there's so many other rehabilitation programs in Punjab and there are also so many hospitals even ਪੰਜਾਬ ਸਰਕਾਰ ਵੀ ਕਹਿ ਰਹੀ ਹੈ ਕਿ ਅਸੀਂ ਆ ਕਰ ਰਹੇ ਹਾਂ ਉਹ ਕਰ ਰਹੇ ਹਾਂ what makes you think is this is going to be a different and people's actually going to support and come ਦੇਖੋ ਸਾਡਾ ਇੱਥੇ ਫੋਕਸ ਹੈਗਾ drug rehab center. Yeah, this is known for that, we want it to be known for that ਜੇ ਕਿਸੇ ਨੂੰ drug ਦੀ problem ਹੈਗੀ ਹੈ ਉਹ ਪੇਰੈਂਟਸ ਆਪਣੇ ਬੱਚੇ ਨੂੰ ਲੈ ਕੇ ਆਉਣ ਉੱਥੇ ਜਾਂ ਜਿਹਨੂੰ ਵੀ ਹੈਗੀ ਪ੍ਰੋਬਲਮ ਐਂਡ ਵੀ ਆਰ ਸਪੈਸ਼ਲਾਈਜ਼ਿੰਗ ਇਨ ਦਿਸ ਦੇਖੋ ਹਸਪੀਟਲ ਤਾਂ ਬਥੇਰੇ ਹੁੰਦੇ ਨੇ ਸਭ ਜਗ੍ਹਾ ਹੁੰਦੇ ਨੇ ER ਸੈਂਟਰ ਬਥੇਰੇ ਹੁੰਦੇ ਨੇ ਰਾਈਟ ਬਟ ਦੈਨ ਵੈਨ ਦੇਰ ਇਜ਼ ਅ ਸਪੈਸ਼ਲਾਈਜ਼ਡ ਸੈਂਟਰ ਉਹਦੀ ਆਪਣੀ ਵੈਲਿਊ ਹੁੰਦੀ ਹੈ ਉੱਥੇ ਇਲਾਜ ਡਿਫਰੈਂਟ ਤਰੀਕੇ ਨਾਲ ਕੀਤਾ ਜਾਂਦਾ ਅਗੇਨ ਟਰੀਟਿੰਗ ਇਨੀਸ਼ੀਅਲ ਟਰੀਟਮੈਂਟ ਔਨ ਟਾਪ ਆਫ ਦੈਟ ਫਾਲੋ ਅਪ ਉਸ ਤੋਂ ਬਾਅਦ ਜੀ it's there are different phases ਜਿਹੜੇ ਚੱਲਦੇ ਨੇ ਇਹਦੇ ਵਿੱਚ. So that's what we're focusing on. Ji. And the one other program that you mentioned, Mother and Child program, right? Can you give us a little bit more detail about that program as well? Minute details ਮੇਰੇ ਕੋਲ ਨਹੀਂ ਹੈਗੀਆਂ, but I know it's been running. Again, the full details are on the website also, unitedseeks.org. It will have more details. But it's mostly focusing on ਬੱਚਿਆਂ ਦੀ ਹੈਲਥ ਦੇ ਉੱਤੇ, ਉਹਨਾਂ ਦੇ ਨਿਊਟ੍ਰੀਸ਼ਨਸ, ਉਹਨਾਂ ਨੂੰ ਪ੍ਰੋਪਰ ਡਾਈਟ ਮਿਲ ਰਹੀ ਹੈ ਨਹੀਂ ਮਿਲ ਰਹੀ ਹੈ ਐਂਡ ਮਦਰ ਦੀ ਨਿਊਟ੍ਰੀਸ਼ਨ ਆਲਸੋ. ਕਾਫੀ ਵਾਰੀ ਅਸੀਂ ਬੱਚਿਆਂ ਵੱਲ ਧਿਆਨ ਦੇਈ ਜਾਂਦੇ ਹਾਂ ਅਤੇ ਬਾਕੀਆਂ ਵੱਲ ਧਿਆਨ ਦਿੰਦੇ ਹਾਂ, ਮਦਰ ਵੱਲ ਧਿਆਨ ਕੋਈ ਨਹੀਂ ਦਿੰਦਾ. ਜੀ ਐਂਡ ਮਦਰ ਇਜ਼ ਦ ਬੈਕਬੋਨ ਆਫ ਦ ਹਾਊਸ. ਸੋ ਇਟਸ ਵੈਰੀ ਇੰਪੋਰਟੈਂਟ ਟੂ monitor the health of the mother and the children together. So that program is focused basically on that. Ji. And let's come back to our event, fundraising event. Just ਆਪਾਂ ਕਰ ਰਹੇ ਹਾਂ 5 star ਦੇ ਵਿੱਚ Sunday ਨੂੰ, and you said it's going to start at 6:30, right? 6:30, yeah. And I heard there's going to be a Bollywood singer in that. Yes. Rabi Shergill, I'm sure everybody knows him. Bulla ki jana main kaun ho de. Ji. He's a very nice singer, very well known all over the world. He was kind enough to help us out with this project. Ji. And he's going to be here in Washington DC also on Saturday. Hanji. And Sunday. There's a lot of people who are really looking forward to see him live and listen to his singings also. I'm also one of his biggest fans too. Yeah, me too, definitely. Yeah. Okay, actually Veer ji, the thing is right now वक्त हो गया एक छोटे से break दा. Break तो बाद भी थोड़ा सवाल सिलसिला इसी तरह जारी रखेंगे, साना इसी तरह बने रहो. Thank you. Viewers, वक्त हो गया एक छोटे से break दा. Keep watching News TV 84. We'll be right back after a short break.